ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਡਾਕਟਰ ਅਰਵਿੰਦਰ ਸਿੰਘ ਜੀ ਦੀ ਨਿਊਯਾਰਕ ਤੋਂ। ਇਹ ਲਿਖਦੇ ਹਨ, ਦਲ ਖਾਲਸਾ ਅਤੇ ਪੰਚ ਪ੍ਰਧਾਨੀ ਵਿਚਕਾਰ ਇੱਕ ਮੁੱਠਤਾ ਦੇਖ ਕੇ ਬੜੀ ਖੁਸ਼ੀ ਹੋਈ। ਤੁਹਾਡਾ ਪ੍ਰੋਗਰਾਮ ਦੇਖਿਆ, ਇਸ ਬਾਰੇ ਮੈਂ ਆਪਣੇ ਵਿਚਾਰ ਦੇਣੇ ਚਾਹੁੰਦਾ ਹਾਂ ਕਿ ਚੋਣਾਂ ਲੜਨ ਦਾ ਰਾਹ ਵੀ ਖੁੱਲ੍ਹਾ ਰੱਖਣਾ ਚਾਹੀਦਾ ਹੈ। ਭਾਰਤ ਸਰਕਾਰ ਵੱਲੋਂ ਪੰਥਕ ਜਥੇਬੰਦੀਆਂ ਖਿਲਾਫ ਹਰ ਹੀਲਾ ਵਰਤਿਆ ਜਾਂਦਾ ਹੈ। ਇਸ ਕਾਰਨ ਸਾਨੂੰ ਆਪਣੇ ਰਾਹ ਬੰਦ ਨਹੀਂ ਕਰਨੇ ਚਾਹੀਦੇ। ਜੇ ਕੱਲ ਨੂੰ ਕੋਈ ਇਦਾਂ ਦੀ ਸਥਿਤੀ ਬਣਦੀ ਹੈ ਜੋ ਸਾਡੇ ਪੱਖ 'ਚ ਹੋਵੇ ਤੇ ਚੋਣਾਂ ਲੜਨੀਆਂ ਦੋਹਾਂ ਜਥੇਬੰਦੀਆਂ ਦੇ ਹੱਕ 'ਚ ਭੁਗਤ ਸਕਦੀਆਂ ਹਨ। ਚੋਣਾਂ ਨਾ ਲੜਨ ਦਾ ਫੈਸਲਾ ਕਰਨਾ ਕੋਈ ਚੰਗੀ ਰਣਨੀਤੀ ਨਹੀਂ। ਫਿਰ ਵੀ ਦੋਹਾਂ ਜਥੇਬੰਦੀਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਜੀ ਡਾਕਟਰ ਸਾਹਿਬ। ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਹੈ, ਉਹਨਾਂ ਦੀ ਅੱਜ ਕਾਲ ਵੀ ਆਈ ਔਰ ਉਹਨਾਂ ਨੇ ਵੇਰਵੇ ਨਾਲ ਡਿਸਕਸ ਕੀਤਾ ਇਸ ਮੁੱਦੇ ਨੂੰ। ਮੈਂ ਸਮਝਦਾ ਵੀ ਪਿਛਲੇ 2 ਦਿਨ ਤੋਂ ਜਦੋਂ ਤੋਂ ਇਹ ਖਬਰ ਹੈ, ਸਾਰੇ ਪਾਸੇ ਹੀ ਇਸ ਗੱਲ ਨੇ ਇੱਕ ਉਤਸ਼ਾਹ ਪੈਦਾ ਕੀਤਾ ਕਿ ਆਪਸੀ ਕਦਮ ਸਾਂਝ ਵੱਲ ਵਧੇ ਨੇ। ਹਾਲਾਂ ਮੈਂ ਇਹ ਵੀ ਥੋੜ੍ਹਾ ਜਿਹਾ ਜ਼ਰੂਰ ਚੇਤਾਵਨੀ ਦੇਣਾ ਚਾਹੁੰਦਾ ਵੀ ਕਈ ਵਾਰ ਅਸੀਂ ਬਹੁਤ ਜ਼ਿਆਦਾ ਆਸਵੰਦ ਹੁੰਦੇ ਹਾਂ ਕਈ ਸਿਚੁਏਸ਼ਨਸ ਤੋਂ। ਇਸ ਗੱਲ ਦਾ ਜ਼ਰੂਰ ਧਿਆਨ ਰਹੇ ਕਿ ਵੀ ਇਹ ਬੇਸ਼ੱਕ ਜਿਹਨੂੰ ਕਹਿੰਦੇ ਨੇ ਕਿ ਸਮਾਲ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ ਹੈ, ਲੇਕਿਨ ਬਹੁਤ ਮਿਹਨਤ ਕਰਨ ਦੀ ਲੋੜ ਹੈ। ਪੰਜਾਬ 'ਚ ਅਸੀਂ ਜੇ ਆਪਣਾ ਬੇਸ, ਆਪਣਾ ਆਧਾਰ ਮਜ਼ਬੂਤ ਕਰਨਾ ਹੈ, ਪੰਜਾਬ ਦੇ ਵਿੱਚ ਆਮ ਕਰਕੇ ਔਰ ਸਿੱਖ ਕੌਮ ਨੂੰ ਖਾਸ ਕਰਕੇ ਖਾਲਿਸਤਾਨ ਦੇ ਮੁੱਦੇ ਤੇ ਲਾਮਬੰਦ ਕਰਨਾ ਹੈ, ਤੇ ਇਸ ਦੇ ਲਈ ਗ੍ਰਾਸ ਰੂਟ ਲੈਵਲ ਤੋਂ, ਜ਼ਮੀਨੀ ਪੱਧਰ ਤੋਂ ਕੰਮ ਹੋਣਾ ਬੜਾ ਜ਼ਰੂਰੀ ਹੈ। ਔਰ ਉਹਦੇ ਲਈ ਯੰਗਰ ਜਨਰੇਸ਼ਨ ਨੂੰ ਇਨਵੋਲਵ ਕਰਨਾ ਔਰ ਉਹਨਾਂ ਨੂੰ ਇਸ ਪਾਸੇ ਲਾਣਾ, ਇਹ ਜਿਹੜਾ ਸਭ ਤੋਂ ਵੱਡਾ ਇਸ ਵੇਲੇ ਚੈਲੰਜ ਹੋਏਗਾ। ਜਿਹੜਾ ਡਾਕਟਰ ਸਾਹਿਬ ਨੇ ਸੁਝਾਅ ਦਿੱਤਾ ਹੈ ਕਿ ਵੀ ਚੋਣਾਂ ਦਾ ਰਸਤਾ ਬੰਦ ਨਹੀਂ ਕਰਨਾ ਚਾਹੀਦਾ, ਜਾਂ ਉਹਨਾਂ ਨੇ ਜਿਵੇਂ ਐਲਾਨ ਕੀਤਾ ਹੈ ਕਿ ਵੀ ਉਹ ਚੋਣਾਂ ਨਹੀਂ ਲੜਨਗੇ, ਉਹਨਾਂ ਨੇ ਠੀਕ ਕਿਹਾ ਕਿ ਪੋਲੀਟੀਕਲ ਜਦੋਂ ਤੁਸੀਂ ਕੋਈ ਆਊਟਫਿਟ ਹੁੰਦੇ ਹੋ, ਸਿਆਸੀ ਪਾਰਟੀ, ਉਹ ਉਸ ਲਈ ਆਪਸ਼ਨਸ ਓਪਨ ਹੋਣੀਆਂ ਚਾਹੀਦੀਆਂ ਨੇ। ਪਰ ਮੈਂ ਸਮਝਦਾ ਹਾਂ ਵੀ ਜੇ ਵਕਤੀ ਤੌਰ ਤੇ ਉਹਨਾਂ ਦਾ ਇਹ ਡਿਸੀਜਨ ਹੁੰਦਾ ਵੀ ਹੈ ਤੇ ਜੇ ਕਦੇ ਫਿਊਚਰ 'ਚ ਬਾਕੀ ਤਰ੍ਹਾਂ ਵੀ ਨਾਲ ਲੱਗਦੀਆਂ ਔਰ ਉਹ ਡਿਸਾਈਡ ਕਰਦੇ ਵੀ ਨੇ ਪਾਰਟਿਸਿਪੇਟ ਕਰਨ 'ਚ, ਤਾਂ ਉਹਦੇ 'ਚ ਕੋਈ ਚੇਂਜ ਆਫ ਪਾਲਿਸੀ 'ਚ ਕੋਈ ਬਹੁਤੀ ਦਿੱਕਤ ਨਹੀਂ ਹੋਏਗੀ ਕਿ ਵੀ ਇਹ ਕੋਈ ਲਾਈਨ ਔਨ ਦਾ ਸਟੋਨ ਨਹੀਂ ਹੈ ਕਿ ਵੀ ਤੁਸੀਂ ਉਸ ਨੂੰ ਬਦਲ ਨਹੀਂ ਸਕਦੇ ਜੀ। ਔਰ ਵੈਸੇ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਉਂਕਿ ਆਲਰੇਡੀ ਉਹ ਪਾਰਲੀਮੈਂਟਰੀ ਉਸ ਸਿਸਟਮ ਦੇ ਤਹਿਤ ਹੀ ਕੰਮ ਕਰਦੇ ਨੇ ਔਰ ਉਹ ਇਲੈਕਸ਼ਨਾਂ ਵੀ ਲੜਦੇ ਨੇ। ਸੋ ਰਾਦਰ ਜਾਂ ਤਾਂ ਆਪਸੀ ਅੰਡਰਸਟੈਂਡਿੰਗ ਹੋ ਕੇ ਕੋਈ ਇੱਕ ਲਾਈਨ ਹੋਏ, ਨਹੀਂ ਤਾਂ ਜੇ ਸਟੇ ਅਵੇ ਵੀ ਕਰਦੇ ਨੇ, ਉਹ ਚੋਣਾਂ ਲੜਦੇ ਨੇ, ਤੇ ਇਹ ਵੀ ਇੱਕ ਪੋਜ਼ਿਟਿਵ ਲਾਈਨ ਹੀ ਰਹੇਗੀ ਲੌਂਗ ਰਨ। ਕਿਉਂਕਿ ਜਦੋਂ ਵੀ ਇੱਕ ਆਪਸੀ ਅੰਡਰਸਟੈਂਡਿੰਗ ਦਾ ਲੈਵਲ ਡਿਵੈਲਪ ਹੋਏਗਾ, ਕੌਮ ਦੇ ਵਿੱਚ ਇੱਕ ਜਾਗਰੂਕਤਾ ਹੋਏਗੀ, ਤੁਸੀਂ ਈਦਰ ਵੇ ਉਸ ਦਾ ਇਸਤੇਮਾਲ ਕਰ ਸਕਦੇ ਹੋ। ਜਿਵੇਂ ਕਸ਼ਮੀਰ ਮਾਡਲ ਹੈ, ਬੇਸ਼ੱਕ ਹੁਰੀਅਤ ਕਾਨਫਰੰਸ ਜਿਹੜਾ ਮਾਡਲ ਹੈ ਉਹਨਾਂ ਦਾ, ਉਹ ਚੋਣਾਂ 'ਚ ਪਾਰਟਿਸਿਪੇਟ ਨਹੀਂ ਕਰਦੇ, ਉਹਨਾਂ ਦੀ ਬਾਈਕਾਟ ਲਾਈਨ ਹੈ ਕਿ ਵੀ ਅਸੀਂ ਤੁਹਾਡੇ ਸਿਸਟਮ 'ਚ ਯਕੀਨ ਨਹੀਂ ਰੱਖਦੇ। ਲੇਕਿਨ ਉਹ ਬੇਖਬਰ ਨਹੀਂ ਹੁੰਦੇ ਚੋਣਾਂ ਦੇ ਨੇੜੇ, ਉਹ ਇਹ ਦੇਖਦੇ ਨੇ ਕਿਉਂਕਿ ਇਸ ਵਾਰ ਜਿਸ ਤੇਜ਼ੀ ਨਾਲ ਬੀਜੇਪੀ ਕਸ਼ਮੀਰ ਵਾਦੀ ਦੇ ਵਿੱਚ ਉਹਨਾਂ ਨੇ ਆਪਣੇ ਕੈਂਡੀਡੇਟ ਵੀ ਖੜੇ ਕਰ ਦਿੱਤੇ ਸੀ, ਉਹਨਾਂ ਨੂੰ ਸੀ ਵੀ ਉਹ ਬਾਈਕਾਟ ਕਰਨਗੇ ਔਰ ਉਹਦਾ ਫਾਇਦਾ ਇਹਨਾਂ ਨੂੰ ਹੋਏਗਾ। ਲੇਕਿਨ ਐਨ ਮੌਕੇ ਤੇ ਭਾਵੇਂ ਉਹਨਾਂ ਨੇ ਆਪਣੀ ਟੈਕਨੀਕਲ ਪੋਜੀਸ਼ਨ ਬਾਈਕਾਟ ਦੀ ਰੱਖੀ, ਪਰ ਉਹਨਾਂ ਨੇ ਐਨ ਮੌਕੇ ਦੇ ਉੱਤੇ ਇਸ PDP ਪਾਰਟੀ ਜਿਹੜੀ ਕਿ ਮੁਫਤੀ ਦੀ ਹੈ ਸੈਯਦ ਦੀ, ਉਸ ਨੂੰ ਵੋਟਾਂ ਭੁਗਤਾਈਆਂ। ਸੋ ਜ਼ਾਹਰ ਸੀ ਕਿ ਬੀਜੇਪੀ ਬਿਲਕੁਲ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਇੱਕ ਵੀ ਸੀਟ ਕਸ਼ਮੀਰ ਵਾਦੀ ਚੋਂ ਨਹੀਂ ਲੈ ਸਕੇ। ਸੋ ਇਹ ਨਹੀਂ ਹੈ ਕਿ ਵੀ ਤੁਸੀਂ ਬਿਲਕੁਲ ਕਿਤੇ ਦੂਰ ਜਾ ਕੇ ਬੈਠ ਜਾਂਦੇ ਹੋ, ਤੁਸੀਂ ਓਪਨ ਰੱਖਣੀਆਂ ਚਾਹੀਦੀਆਂ ਨੇ ਆਪਸ਼ਨ ਸਰਟਨਲੀ। ਪਰ ਮੈਂ ਸਮਝਦਾ ਵੀ ਇਸ ਵੇਲੇ ਸਾਡੇ ਲਈ ਇੱਕ ਹਾਂ ਪੱਖੀ ਗੱਲ ਹੈ ਕਿ ਐਟਲੀਸਟ ਅੱਗੇ ਕਦਮ ਵਧੇ ਨੇ ਇਸ ਪੱਖੋਂ। ਔਰ ਜੇ ਅਸੀਂ ਆਪਣੀ ਆਉਣ ਵਾਲੇ ਸਮੇਂ 'ਚ, ਔਰ ਇਹਦੇ 'ਚ ਕੋਈ ਡੈਡਲਾਈਨ ਨਹੀਂ ਹੈ, ਹੁਣ ਬਹੁਤ ਸਾਰਿਆਂ ਦੀਆਂ ਅੱਖਾਂ ਤਾਂ 2017 ਦੀਆਂ ਅਸੈਂਬਲੀ ਚੋਣਾਂ ਤੇ ਹੀ ਨੇ, ਉਹ ਸਾਰੀ ਤਗੜਮਬਾਜ਼ੀਆਂ ਲੜਾ ਰਹੀਆਂ ਨੇ ਪਾਰਟੀਆਂ। ਪਰ ਮੈਂ ਸਮਝਦਾ ਵੀ ਜੇ ਸਾਡੀ ਇਹ ਧਿਰ ਜਿਹੜੀ ਹੈ ਦੋਨੋਂ ਇਕੱਠੀਆਂ ਹੁੰਦੀਆਂ ਨੇ ਔਰ ਇੱਕ ਖਾਲਿਸਤਾਨ ਦੀ ਆਜ਼ਾਦੀ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਵਿੱਚ ਇੱਕ ਜਾਗਰੂਕਤਾ ਕੈਂਪੇਨ ਚੱਲਦਾ, ਔਰ ਇਹ ਕ੍ਰੈਡਿਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਪਹਿਲਾਂ ਹੀ ਜਾਂਦਾ ਹੈ ਕਿ ਉਹਨਾਂ ਨੇ ਜਿਸ ਤਰੀਕੇ ਨਾਲ ਖਾਲਿਸਤਾਨ ਦਾ ਸ਼ਬਦ ਉੱਥੇ ਕਾਮਨ ਕੀਤਾ, ਅਦਾਲਤ ਦੇ ਵਿੱਚ ਸੁਪਰੀਮ ਕੋਰਟ ਤੱਕ ਜਾ ਕੇ ਕੇਸ ਵੀ ਜਿੱਤੇ ਨੇ ਕਿ ਅੱਜ ਕੋਈ ਇਹ ਨਹੀਂ ਹੈ ਕਿ ਖਾਲਿਸਤਾਨ ਕਹਿਣਾ ਕੋਈ ਗੈਰ ਸੰਵਿਧਾਨਕ ਗੱਲ ਹੈ। ਸੋ ਅਸੀਂ ਸਮਝਦੇ ਹਾਂ ਵੀ ਬਾਕੀ ਐਕਸ਼ਨਸ ਤੋਂ ਪਤਾ ਲੱਗੇਗਾ ਕਿ ਆਉਣ ਵਾਲੇ ਪੀਰੀਅਡ 'ਚ ਕੀ ਇਹ ਜਿਹੜਾ ਇੱਕ ਹੈ ਇਹ ਕੋਈ ਨਵੀਂ ਰੂਹ ਫੂਕਦਾ ਹੈ, ਕੋਈ ਗੱਲ ਅੱਗੇ ਤੁਰਦੀ ਹੈ, ਜਾਂ ਸਿਰਫ ਇਹ ਇੱਕ
ਸਟੇਟਸ ਕੋ ਵਾਲੀ ਸਿਚੁਏਸ਼ਨ ਹੀ ਰਹਿੰਦੀ ਹੈ। ਸੋ ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।